ਅਗਲੀ ਖਬਰ ਦੇ ਵੱਲ ਵਧੀਏ। ਟਰਾਂਸਪੇਰੈਂਸੀ ਇੰਟਰਨੈਸ਼ਨਲ ਨੇ ਵਿਸ਼ਵ ਭਰ ਦੇ ਵਿੱਚ ਜਿਹੜੇ ਭ੍ਰਿਸ਼ਟਾਚਾਰ ਜਿਨ੍ਹਾਂ ਮੁਲਕਾਂ ਦੇ ਵਿੱਚ ਜ਼ਿਆਦਾ, ਉਹਨਾਂ ਨੂੰ ਲੈ ਕੇ ਹੁਣ ਇੱਕ ਜਿਹੜੀ ਆ ਉਹ ਦਰਜਾਬੰਦੀ ਜਿਹੜੀ ਆ ਜ਼ਾਹਰ ਕੀਤੀ ਹੈ, ਲੋਕਾਂ ਦੇ ਸਾਹਮਣੇ ਰੱਖੀ ਹੈ, ਜਿਹਦੇ ਵਿੱਚ ਭ੍ਰਿਸ਼ਟਾਚਾਰ ਧਾਰਨਾ ਸੂਚਕਾਂਕ, ਜਿਹਨੂੰ CPI ਕਿਹਾ ਗਿਆ, ਉਹ ਜਾਰੀ ਕੀਤਾ ਹੈ। ਇਹ ਦੁਨੀਆ ਭਰ ਦੇ ਵਿੱਚ ਜਿਹੜੇ ਡੈਮੋਕ੍ਰੈਟਿਕ ਮੁਲਕ ਨੇ ਉਹਨਾਂ ਦੇ ਵਿੱਚ ਲਗਾਤਾਰ ਭ੍ਰਿਸ਼ਟਾਚਾਰ ਵਧਣ ਦਾ ਇਸ਼ਾਰਾ ਕਰਦਾ ਹੈ। ਰਿਪੋਰਟ ਦੇ ਮੁਤਾਬਕ ਇਹਨਾਂ ਦੇ ਵਿੱਚ ਜਿਹੜੀ ਦਰਜਾਬੰਦੀ ਰੱਖੀ ਗਈ ਉਹ 100 ਤੱਕ ਰੱਖੀ ਗਈ ਸੀ, ਤੇ ਡੈਨਮਾਰਕ ਦੇ ਇਸ ਮਾਮਲੇ ਦੇ ਵਿੱਚ 99 ਨੰਬਰ ਨੇ, ਮਤਲਬ 99 ਅੰਕ ਨੇ ਉਹਨਾਂ ਦੇ ਵਿੱਚ ਦਰਜਾਬੰਦੀ ਦੇ ਵਿੱਚ। ਉਹਨੂੰ ਸਭ ਤੋਂ ਘੱਟ ਭ੍ਰਿਸ਼ਟ ਜਿਹੜਾ ਦੇਸ਼ ਉਹ ਗਿਣਿਆ ਗਿਆ। ਇਸ ਤੋਂ ਬਾਅਦ ਫਿਨਲੈਂਡ ਅਤੇ ਸਿੰਗਾਪੁਰ ਦਾ ਨੰਬਰ ਆਉਂਦਾ। ਦੂਜੇ ਪਾਸੇ ਸੋਮਾਲੀਆ ਤੇ ਦੱਖਣੀ ਸੁਡਾਨ, ਇਹਨਾਂ ਦੇ ਸਿਰਫ 9 ਨੰਬਰ ਨੇ, ਤੇ ਇਹਨਾਂ ਨੂੰ ਸੂਚੀ ਦੇ ਵਿੱਚ ਸਭ ਤੋਂ ਹੇਠਾਂ ਰੱਖਿਆ ਗਿਆ। ਦੱਸਿਆ ਗਿਆ ਕਿ ਇੱਥੇ ਜਿਹੜਾ ਭ੍ਰਿਸ਼ਟਾਚਾਰ ਆ ਉਹ ਹੱਦੋਂ ਵੱਧ ਹੈ ਸੋਮਾਲੀਆ ਤੇ ਦੱਖਣੀ ਸੁਡਾਨ ਦੇ ਵਿੱਚ। ਵੈਨਜ਼ੂਏਲਾ ਦੀ ਇਸ ਮਾਮਲੇ ਦੇ ਵਿੱਚ ਹਾਲਤ ਕਾਫੀ ਖਰਾਬ ਆ। ਆਪਾਂ ਦੇਖਿਆ ਕਿ ਵੈਨਜ਼ੂਏਲਾ ਦੇ ਵਿੱਚ ਪਹਿਲਾਂ ਹੀ ਬਹੁਤ ਕੁਝ ਹੋਇਆ, ਤੇ ਉੱਥੇ ਜਿਹੜਾ ਕਿਵੇਂ ਜਿਹੜੀ ਪੋਲੀਟੀਕਲ ਅਸਥਿਰਤਾ ਉਸ ਮਾਮਲੇ ਦੇ ਵਿੱਚ ਕਰਪਸ਼ਨ ਨੂੰ ਹੋਰ ਜਿਹੜਾ ਉਹ ਹੱਲਾਸ਼ੇਰੀ ਮਿਲੀ ਆ। ਦੁਨੀਆ ਦੇ ਜ਼ਿਆਦਾਤਰ ਦੇਸ਼ ਕਹਿੰਦੇ ਕਿ ਭ੍ਰਿਸ਼ਟਾਚਾਰ ਦੇ ਨਾਲ ਨਜਿੱਠਣ ਦੇ ਵਿੱਚ ਨਾਕਾਮ ਰਹੇ ਨੇ। ਸਰਵੇਖਣ ਕੀਤਾ ਗਿਆ 182 ਮੁਲਕਾਂ ਦੇ ਵਿੱਚੋਂ, ਤੇ 122 ਮੁਲਕ ਅਜਿਹੇ ਨੇ ਜਿਨ੍ਹਾਂ ਦਾ ਸਕੋਰ ਜਿਹੜਾ 50 ਤੋਂ ਵੀ ਘੱਟ ਹੈ। ਨਿਊਜ਼ੀਲੈਂਡ, ਕੈਨੇਡਾ ਤੇ ਬਰਤਾਨੀਆ ਤੇ ਫਰਾਂਸ ਵਰਗੇ ਜਿਹੜੇ ਕਿ ਵਿਕਸਿਤ ਦੇਸ਼ ਨੇ, ਡੈਮੋਕ੍ਰੈਟਿਕ ਮੁਲਕ ਨੇ, ਉਹਨਾਂ ਦੇ ਅੰਕਾਂ ਦੇ ਵਿੱਚ ਵੀ ਕਹਿੰਦੇ ਗਿਰਾਵਟ ਦਰਜ ਕੀਤੀ ਗਈ ਹੈ। ਤੇ ਇੱਥੇ ਵੀ ਕਹਿੰਦੇ ਕਿ ਜਿਹੜੇ ਭ੍ਰਿਸ਼ਟਾਚਾਰ ਦੇ ਰੂਪ ਨੇ ਉਹ ਬਦਲੇ ਹੋਏ ਨੇ, ਤੇ ਉਹ ਕਿਸੇ ਨਾ ਕਿਸੇ ਰੂਪ ਦੇ ਵਿੱਚ ਭ੍ਰਿਸ਼ਟਾਚਾਰ ਜਿਹੜਾ ਉਹ ਜਾਰੀ ਹੈ, ਜਾਂ ਕਹ ਲਓ ਜੌਬਸ ਦੇ ਵਿੱਚ, ਜਾਂ ਪਾਲਿਸੀ ਮੇਕਿੰਗ ਦੇ ਵਿੱਚ, ਜਾਂ ਕਿਸੇ ਵੀ ਤਰੀਕੇ ਦੇ ਨਾਲ ਇੱਥੇ ਭ੍ਰਿਸ਼ਟਾਚਾਰ ਜਿਹੜਾ ਉਹ ਹੋ ਰਿਹਾ, ਲੁਕਵੇਂ ਰੂਪ ਦੇ ਵਿੱਚ ਵੀ ਬਹੁਤ ਜ਼ਿਆਦਾ ਹੋ ਰਿਹਾ। ਅਮਰੀਕਾ ਦੀ ਸਥਿਤੀ ਬਾਰੇ ਵੀ ਗੰਭੀਰ ਚਿੰਤਾ ਜਿਹੜੀ ਆ ਉਹ ਜਤਾਈ ਗਈ ਆ। ਅਮਰੀਕਾ ਦੀ ਸਥਿਤੀ ਕਹਿੰਦੇ ਕਾਫੀ ਪਹਿਲਾਂ ਨਾਲੋਂ ਅੰਕ ਜਿਹੜੇ ਉਹ ਸਕੋਰ ਘਟਿਆ, 64 ਹੀ ਰਹਿ ਗਿਆ। ਪਹਿਲਾਂ ਇਹਨਾਂ ਦਾ ਸਕੋਰ ਅਮਰੀਕਾ ਦਾ ਚੰਗਾ ਸੀ, ਖਾਸ ਕਰਕੇ ਟਰੰਪ ਦੇ ਦੂਜੇ ਕਾਰਜਕਾਲ ਦੇ ਪਹਿਲੇ ਸਾਲ ਦੇ ਦੌਰਾਨ ਅਮਰੀਕਾ ਦਾ ਜਿਹੜਾ ਸਕੋਰ ਘਟ ਕੇ ਕਹਿੰਦੇ ਕਿ 64 ਰਹਿ ਗਿਆ। ਰੂਸ 22 ਅੰਕ ਨੇ ਰੂਸ ਦੇ, ਤੇ ਬੇਹੱਦ ਭ੍ਰਿਸ਼ਟ ਮੁਲਕਾਂ ਦੀ ਸੂਚੀ ਦੇ ਵਿੱਚ ਬਰਕਰਾਰ ਹੈ। ਇਸ ਸੂਚੀ ਦੇ ਵਿੱਚ ਹਲੇ ਜਿਹੜੀ ਰਿਪੋਰਟ ਆਈ ਆ ਉਹਦੇ ਵਿੱਚ ਦੋ ਵੱਡੀਆਂ ਜਿਹੜੀਆਂ ਇਕਨੋਮੀਜ਼ ਨੇ, ਖਾਸ ਕਰਕੇ ਚੀਨ ਤੇ ਉਸ ਤੋਂ ਬਾਅਦ ਇੰਡੀਆ, ਉਹਨਾਂ ਦੀ ਹਾਲੇ ਦਰਜਾਬੰਦੀ ਜਿਹੜੀ ਹੈ ਇਸ ਰਿਪੋਰਟ ਦੇ ਵਿੱਚ ਜ਼ਾਹਰ ਨਹੀਂ ਕੀਤੀ ਗਈ। ਮੈਂ ਖੁਦ ਇਸ ਸਾਰੀ ਰਿਪੋਰਟ ਨੂੰ ਪੜ੍ਹ ਕੇ ਹੈਰਾਨ ਆ ਵੀ ਜਿਹੜੇ ਦੇਸ਼ ਇਸ ਵੇਲੇ ਦੁਨੀਆ ਦੇ ਵਿੱਚ ਖਿੱਚ ਦਾ ਕੇਂਦਰ ਬਣੇ ਹੋਏ ਨੇ, ਜਾਂ ਜਿਨ੍ਹਾਂ ਦੀਆਂ ਖਬਰਾਂ ਦੁਨੀਆ ਭਰ ਦੇ ਵਿੱਚ ਦੇਖੀਆਂ ਜਾਂਦੀਆਂ ਨੇ, ਸੁਣੀਆਂ ਜਾਂਦੀਆਂ ਨੇ, ਜਾਂ ਨਜ਼ਰ ਰੱਖੀ ਜਾਂਦੀ ਹੈ, ਚੀਨ ਤੇ ਭਾਰਤ ਇਸ ਮਾਮਲੇ ਦੇ ਵਿੱਚ ਪਹਿਲੇ ਨੰਬਰ ਤੇ ਆਉਂਦੇ ਨੇ। ਪਰ ਦਰਜਾਬੰਦੀ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਉਹ ਕਿੱਥੇ ਖੜੇ ਨੇ, ਇਸ ਰਿਪੋਰਟ ਨੇ ਹਾਲੇ ਪੂਰੇ ਜਿਹੜੇ ਆ ਅੰਕੜੇ ਉਹ ਡਿਸਕਲੋਜ਼ ਨਹੀਂ ਕੀਤੇ। ਏਸ਼ੀਆ ਦੇ ਕਹਿੰਦੇ ਕਿ ਬਹੁਤ ਸਾਰੇ ਜਿਹੜੇ ਦੇਸ਼ ਨੇ ਉਹਨਾਂ ਦੀ ਜਿਹੜੀ ਹਾਲਤ ਆ ਉਹ ਬਹੁਤ ਜ਼ਿਆਦਾ ਡਿੱਗੀ ਆ, ਖਾਸ ਕਰਕੇ ਭਾਰਤ, ਪਾਕਿਸਤਾਨ, ਸ਼੍ਰੀਲੰਕਾ, ਅਫਗਾਨਿਸਤਾਨ, ਇਹਨਾਂ ਮੁਲਕਾਂ ਦੇ ਵਿੱਚ ਜਿਹੜੀ ਦਰਜਾਬੰਦੀ ਹੈ ਕਾਫੀ ਖਰਾਬ ਹੋਈ ਹੈ ਪਹਿਲਾਂ ਦੇ ਨਾਲੋਂ। ਬੰਗਲਾਦੇਸ਼ ਵੀ ਆਪਾਂ ਨੂੰ ਪਤਾ ਸਥਿਰਤਾ ਦਾ ਜਿਹੜਾ ਮਾਹੌਲ ਆ ਪੋਲੀਟੀਕਲ, ਉੱਥੇ ਅਸਥਿਰਤਾ ਰਹੀ ਹੈ, ਤੇ ਉੱਥੇ ਵੀ ਜਿਹੜੀਆਂ ਲਗਾਤਾਰ ਹਿੰਸਾ ਹੋ ਰਹੀ ਹੈ, ਖਾਸ ਕਰਕੇ ਜਿਹੜੀਆਂ ਉੱਥੋਂ ਦੀਆਂ ਮਾਈਨੋਰਟੀਜ਼ ਨੇ, ਹਿੰਦੂ ਭਾਈਚਾਰੇ ਦੇ ਲੋਕ ਨੇ, ਉਹਨਾਂ ਦੀਆਂ ਕਤਲੇਆਮ ਦੀਆਂ ਘਟਨਾਵਾਂ ਆਪਾਂ ਲਗਾਤਾਰ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਸੋ ਇਹਦੇ ਵਿੱਚ ਅਮਰੀਕਾ, ਰੂਸ, ਨਿਊਜ਼ੀਲੈਂਡ, ਕੈਨੇਡਾ, ਬਰਤਾਨੀਆ ਤੇ ਫਰਾਂਸ, ਵੈਨਜ਼ੂਏਲਾ, ਸੋਮਾਲੀਆ, ਦੱਖਣੀ ਸੁਡਾਨ ਤੇ ਜਿਹੜੇ ਹੋਰ ਜਿਹੜੇ ਫਿਨਲੈਂਡ ਤੇ ਸਿੰਗਾਪੁਰ, ਇਹਨਾਂ ਦੇਸ਼ਾਂ ਦੇ ਬਾਰੇ ਦੱਸਿਆ ਗਿਆ। ਡੈਨਮਾਰਕ ਇਸ ਮਾਮਲੇ ਦੇ ਵਿੱਚ ਸਭ ਤੋਂ ਉੱਪਰ ਹੈ, 99 ਅੰਕ ਨੇ ਉਹਦੇ ਤੇ, ਉੱਥੇ ਭ੍ਰਿਸ਼ਟਾਚਾਰ ਦੱਸਦੇ ਆ ਕਿ ਸਭ ਤੋਂ ਘੱਟ ਹੈ।